ਤੇ ਦਿਨੇਸ਼ ਪਟਨਾਇਕ ਨਾਂ ਦਾ ਇੱਕ ਫਿਰਕੂ ਗੰਦਾ ਹਿੰਦੂ ਅਜੀਤ ਡੋਵਾਲ ਦਾ ਹੀ ਇਹ ਪਾਲਤੂ ਜਿਹੜਾ ਇਹ ਹਾਈ ਕਮਿਸ਼ਨਰ ਲਾਇਆ ਹੋਇਆ ਕੈਨੇਡਾ ਦੇ ਵਿੱਚ ਔਰ ਬੜੀ ਬੇਹਯਾਈ ਦੇ ਨਾਲ ਇਸ ਨੇ ਇੰਡੀਅਨ ਐਨਵੋਏ ਡਿਸਮਿਸਿਸ ਕੈਨੇਡਾਜ਼ ਐਲੀਗੇਸ਼ਨਸ ਇਨ 2023 ਔਨ ਕਿਲਿੰਗ ਆਫ 6 ਸੈਪਰੇਟਿਸਟ ਲੀਡਰ ਕਿ ਔਰ ਦਿਨੇਸ਼ ਪਟਨਾਇਕ ਆਲਸੋ ਪੁਆਇੰਟਡ ਆਊਟ ਹਾਊ ਦਾ ਇਨਵੈਸਟੀਗੇਸ਼ਨ ਇਨਟੂ 에ਅਰ ਇੰਡੀਆ ਬੋਮਬਿੰਗ ਆਫ ਜੂਨ 1985 ਹੈਜ਼ ਸਟਿਲ ਨਾਟ ਯੀਲਡਡ ਐਨੀਥਿੰਗ। ਉਹ ਪੰਜਾਬੀ ਚ ਕਹਿੰਦੇ ਨੇ ਨਾਲੇ ਚੋਰ ਨਾਲੇ ਚਤਰ। ਜਦੋਂ ਉਹਨੂੰ ਪੁੱਛਿਆ ਜਾਂਦਾ CBC ਵੱਲੋਂ ਕਿ ਭਾਈ ਆਹ ਰਿਪੋਰਟ, ਕਹਿੰਦਾ ਓਲਡ ਰਿਪੋਰਟ, ਦੇयर नो ਐਵੀਡੈਂਸ, ਕਿਸੇ ਨੇ ਸਾਨੂੰ ਕੋਈ ਐਵੀਡੈਂਸ ਕਦੇ ਦਿੱਤੀ ਨਹੀਂ ਹੈ। ਉਹ ਰਾਦਰ ਕਹਿੰਦਾ 40 ਸਾਲ ਹੋ ਗਏ ਨੇ, 41 ਸਾਲ ਜੂਨ 85 ਦੇ ਵਿੱਚ 에ਅਰ ਇੰਡੀਆ ਡਿਜ਼ਾਸਟਰ ਹੋਇਆ। ਕੈਨੇਡਾ ਵਾਲਿਆਂ ਨੇ ਤਾਂ ਉਹਦਾ ਅਜੇ ਤੱਕ ਕਿਸੇ ਇੱਕ ਨੂੰ ਵੀ ਸਜ਼ਾ ਨਹੀਂ ਦਿੱਤੀ ਔਰ ਕੋਈ ਜਿਹੜਾ ਉਹਦੇ ਚੋਂ ਨਹੀਂ ਨਿਕਲਿਆ। ਔਰ ਇਸ ਹੱਦ ਤੱਕ ਜਾ ਕੇ ਬੇਸ਼ਰਮੀ ਬੇਹਯਾਈ ਔਰ ਇਸ ਦੇ ਨਾਲ ਉਹ ਬੜੀ ਬੇਸ਼ਰਮੀ ਦੇ ਨਾਲ ਕਹਿੰਦਾ ਕਿ ਵੀ ਜਿਹੜਾ ਇੰਡੀਆ ਦੇ ਉੱਤੇ ਚਾਰਜ ਲਾਣਾ ਕਿ ਉਹਨਾਂ ਨੇ ਨਿੱਜਰ ਨੂੰ ਅਸੈਸੀਨੇਟ ਕੀਤਾ, ਅਸੀਂ ਤਾਂ 2020 ਤੋਂ ਉਹਨੂੰ ਦਹਿਸ਼ਤਗਰਦ ਐਲਾਨਿਆ ਹੋਇਆ ਸੀ ਔਰ ਇਹ ਚਾਰਜ ਲਾਣਾ ਐਬਸਰਡ ਐਂਡ ਮੋਟੀਵੇਟਡ। ਇਹ ਉਹੀ ਲਫ਼ਜ਼ ਜਿਹੜੇ ਇਮੀਡੀਏਟ ਜਸਟਿਨ ਟਰੂਡੋ ਦੇ ਚਾਰਜ ਤੋਂ ਬਾਅਦ ਸੀ। ਔਰ ਉਹਨਾਂ ਨੇ ਕਿਹਾ ਕਿ ਜੀ ਸਾਨੂੰ ਕੋਈ ਕਦੇ ਸਬੂਤ ਦਿੱਤਾ ਹੀ ਨਹੀਂ ਗਿਆ, ਤੁਸੀਂ ਕਹੀ ਜਾਓ ਬਟ ਸਬੂਤ ਕਿੱਥੇ ਹੈ। ਅਸੀਂ ਤਾਂ ਹਮੇਸ਼ਾ ਹੀ ਇਹ ਕਿਹਾ ਵੀ ਇਟਸ preposterous and absurd. It is something we don't do. These allegations have not been backed by evidence. There is always easy to make accusations. ਜਿਹੜੇ 4 ਬੰਦਿਆਂ ਨੇ ਮਾਰਿਆ ਨਿੱਜਰ ਨੂੰ, ਉਹ ਟ੍ਰਾਇਲ ਤੇ ਚੱਲ ਹੀ ਰਿਹਾ ਉਹਨਾਂ ਦਾ। ਦੇ ਆਰ ਇੰਡੀਵਿਜੂਅਲਸ, ਸਾਡਾ ਉਹਦੇ ਨਾਲ ਕੋਈ ਲਾਗਾ ਦੇਗਾ ਨਹੀਂ ਹੈ। ਨਥਿੰਗ ਹੈਜ਼ ਹੈਪਨਡ ਔਨ ਦਾ ਗਰਾਊਂਡ। 에ਅਰ ਇੰਡੀਆ ਬੋਮਬਿੰਗ ਦੇ ਉਹ ਉਹਨਾਂ ਨੂੰ ਘੇਰ ਰਿਹਾ ਕੈਨੇਡਾ ਨੂੰ ਕਿ ਜੀ ਤੁਸੀਂ ਜਿਹੜਾ ਦੇਖੋ ਅਸੀਂ ਤਾਂ ਤੁਹਾਨੂੰ ਜਾਣਕਾਰੀਆਂ ਵੀ ਦਿੰਦੇ ਰਹੇ, ਕਿੰਨਿਆਂ ਬਾਰੇ ਅਸੀਂ ਇਹ ਕਿਹਾ ਕਿ ਵੀ ਇਹ ਜਿਹੜਾ ਇਹ ਦਹਿਸ਼ਤਗਰਦ ਨੇ, ਪਰ ਤੁਸੀਂ ਸਾਡੀ ਕਦੇ ਪਰਵਾਹ ਨਹੀਂ ਕੀਤੀ। ਜਦੋਂ ਸਾਨੂੰ ਤੁਸੀਂ ਅਕਿਊਜ਼ ਕਰਦੇ ਹੋ ਤੁਹਾਨੂੰ ਇਹ ਭੁੱਲ ਜਾਂਦਾ ਕਿ ਵੈਨ ਆਈ ਅਕਿਊਜ਼ ਯੂ ਐਂਡ ਯੂ ਟੈਲ ਮੀ ਐਵੀਡੈਂਸ ਇਜ਼ ਨਾਟ ਇਨਫ, ਆਈ ਐਗਰੀ ਵਿਦ ਇਟ ਐਂਡ I say yes, you are telling me evidence is not enough. When I find evidence, I'll give it to you. ਹੁਣ ਇਹ ਰਿਡੀਕੂਲ ਕਰਨਾ। ਸੋ ਅਸੀਂ ਸਮਝਦੇ ਹਾਂ ਕਿ ਇਹ ਇੱਕ ਵੱਡੀ ਫੇਲਿਅਰ ਹੈ ਔਰ ਇਹ ਤਾਂ ਜੋ ਕਰਤੂਤਾਂ ਕਰ ਹੀ ਰਹੇ ਨੇ। ਮੈਨੂੰ ਸਭ ਤੋਂ ਜ਼ਿਆਦਾ ਅਫਸੋਸ ਆਪਣਿਆਂ ਉਹਨਾਂ ਤੇ ਹੈ ਜਿਨ੍ਹਾਂ ਨੂੰ ਅਸੀਂ ਮਾਣ ਨਾਲ ਕਹਿੰਦੇ ਹਾਂ ਕਿ ਜੀ ਦੇਖੋ ਕੈਨੇਡਾ ਦੇ ਵਿੱਚ ਸਾਡੀ ਪੋਲੀਟੀਕਲ ਪਾਰਟਿਸਿਪੇਸ਼ਨ 20 ਤੋਂ ਜ਼ਿਆਦਾ MP ਪੰਜਾਬੀ ਮੂਲ ਦੇ, ਸਿੱਖ ਮੂਲ ਦੇ ਔਰ ਫਲਾਣਾ ਢਿਮਕਾ, ਤੁਹਾਨੂੰ ਕਿਸੇ ਦੀ ਆਵਾਜ਼ 'ਚ ਕੋਈ ਚੂੰ ਵੀ ਕਰਦਾ ਨਜ਼ਰ ਨਹੀਂ ਆਉਂਦਾ। ਔਰ ਸਾਰੀਆਂ ਪਾਰਟੀਆਂ 'ਚ ਬੈਠੇ ਹੋਏ ਨੇ। ਜੇ ਲਿਬਰਲ ਪਾਰਟੀ ਵਾਲਿਆਂ ਦੀ ਮਜਬੂਰੀ ਹੈ ਪਾਰਟੀ ਡਿਸਿਪਲਿਨ, ਉਹ ਇਹਨਾਂ ਮੁਲਕਾਂ 'ਚ ਕੋਈ ਮਜਬੂਰੀ ਨਹੀਂ ਹੁੰਦੀ ਹੈ। ਕੋਈ ਇੰਡੀਆ ਨਹੀਂ ਹੈ ਕਿ ਜੀ ਤੁਸੀਂ ਵਿਪ ਜਾਰੀ ਕਰਤਾ ਜਾਂ ਦੂਜਾ।